बिस्मिल्लाहिर्रहमानिर्रहीम अस्सलाम वालेकुम। खेडां दे नाल मैं हाँ मुफाज करीम। नाजरीन, T20 वर्ल्ड कप विच खराब कारकरदगी तो बाद हुण बांग्लादेश के खिलाफ ODI सीरीज़ का चैलेंज है तो कल शाहीन शाह अफरीदी ने कहा है कि असी बांग्लादेश को नहीं छड्डांगे। यह समझ लगती पई है कि जिहड़ा वर्ल्ड कप का गुस्सा है हुण बांग्लादेश के खिलाफ वो कड्डणगे। तो कल पाकिस्तानी टीम ने ढाका विच बैटिंग बॉलिंग तो फील्डिंग की भी प्रैक्टिस की है। तुहानूं याद होएगा बाबर नवाज ते साइम नूं इस स्क्वाड विच ड्रॉप किया गया तो कुछ नए चेहरे भी शामिल किए गए हैं। तो नए चेहरे हुण किद्दां परफॉर्म करनगे, बड़ी उम्मीदां जाहिर की जा रही हैं। इहदे शामिल हुसैन गाजी गौरी ते साहिद रज़ा फरहान तुहानूं पता है पहली बारी ODI स्क्वाड में शामिल हुए हैं। इहदे उत्ते असीं गल करांगे। साडे नाल मौजूद ने जुल्फिकार बेग साहब। जुल्फिकार साहब, वत जिहनूं यकीनी तौर पर बड़ी मायूसी हुई है वर्ल्ड कप विच, लेकिन वो कहंदे ने हर दिन नया हुंदा है। तुहानूं लगदा है जिहड़ी मौजूदा मैनेजमेंट है, खास तौर पर असीं गल करिए सलमान अली आगा ते माइक हैसन उत्ते हजे भी एतमाद किया जा रहा है तो कुछ कोई बेहतरी आ सकती है? देखो जी, बड़ा बड़ा इवेंट सी जिस अंदाज नाल इंडिया गया सी उसने अंदर ਉਹ ਮੈਂਟਲੀ ਤੌਰ ਪ੍ਰਪੇਅਰ ਕੀਤਾ ਸੀ ਉਹਨਾਂ ਨੇ ਕਿ ਜਿੱਤਣ ਵਾਸਤੇ ਖੇਡ ਰਹੇ ਨੇ ਤੇ ਆਲ ਆਊਟ ਗਏ ਨੇ ਹਰ ਸ਼ੋਬੇ। ਸਾਨੂੰ ਜਿਹੜਾ ਵੀ ਦੁਸ਼ਮਣ ਵੀ ਹੈ ਸਾਡਾ ਤੇ ਉਹਦੀ ਤਾਰੀਫ ਕਰਨੀ ਚਾਹੀਏ। ਬਿਲਕੁਲ ਪ੍ਰੋਫੈਸ਼ਨਲ ਅੰਦਾਜ਼ ਉਹਨਾਂ ਨੇ ਅਪਣਾਇਆ। ਜਿੱਥੇ ਦਾ ਪਾਕਿਸਤਾਨ ਦਾ ਤਾਲੁਕ ਹੈ, ਇਹ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੈਨੇਜਮੈਂਟ ਤੇ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਇੱਕ ਬੰਦਾ ਵਰਲਡ ਕੱਪ ਵਿੱਚ ਪਰਫਾਰਮ ਨਹੀਂ ਕਰ ਰਿਹਾ, ਫਿਰ ਤੁਸੀਂ ਕਪਤਾਨ ਬਣਾ ਕੇ ਭੇਜ ਰਹੇ ਹੋ ਔਰ ਉਸ ਤੇ ਉੱਤੇ ਬੋਝ ਪਾ ਰਹੇ ਹੋ, ਤੋਂ ਬੜੇ ਬੜੇ ਦਾਅਵੇ ਕਰ ਰਹੇ ਹੋ। ਉਸਦੀ ਗੇਂਦ ਇੱਕ ਫਾਸਟ ਬਾਲਰ ਦੀ ਜਿਹੜੀ ਏਜ ਹੈ ਉਹ ਕੰਪੈਰੀਟਿਵਲੀ ਇਤਨੀ ਜ਼ਿਆਦਾ ਨਹੀਂ ਹੁੰਦੀ ਜਿਸ ਹਿਸਾਬ ਨਾਲ ਉਹ ਖੇਡਿਆ ਤੇ ਸਿਫਾਰਿਸ਼ ਔਰ ਪਰਚੀ ਦੀ ਬੁਨਿਆਦ ਤੇ ਉਸਨੂੰ ਕਪਤਾਨ ਬਣਾ ਦਿੱਤਾ ਜਾਂਦਾ ਹੈ। ਕਿਉਂਕਿ ਪਾਕਿਸਤਾਨ ਦੇ ਅੰਦਰ ਇਹ ਕਲਚਰ ਆਮ ਹੈ, ਮੈਰਿਟ ਨੂੰ ਡਿਸਕਰੇਜ ਕੀਤਾ ਜਾਣਾ ਔਰ ਸਿਫਾਰਿਸ਼ ਨੂੰ ਜਿਹੜਾ ਇਨਕਰੇਜ ਕੀਤਾ ਜਾਣਾ। ਤੇ ਸ਼ਾਹੀਨ ਸ਼ਾਹ ਅਫਰੀਦੀ ਜਿਸ ਤਰ੍ਹਾਂ ਦੇ ਦਾਅਵੇ ਕਰ ਰਿਹਾ, ਬੰਗਲਾਦੇਸ਼ ਤੋਂ ਡੈਫੀਨਿਟਲੀ ਹੋਮ ਕ੍ਰਿਕਟ ਦਾ ਬੜਾ ਐਡਵਾਂਟੇਜ ਹੋਗਾ। ਔਰ ਜਿਹੜਾ ਉੱਥੇ ਉਹਨਾਂ ਦੇ ਆਪਣੇ ਗਰਾਊਂਡ ਨੇ, ਉੱਥੇ ਉਹਨਾਂ ਦੀ ਪ੍ਰੈਕਟਿਸ ਬਹੁਤ ਅੱਛੀ ਹੈ, ਉਹਨਾਂ ਦੀ ਲਾਈਨ ਐਂਡ ਲੈਂਥ ਬਹੁਤ ਅੱਛੀ ਹੈ। ਤੇ ਪਾਕਿਸਤਾਨ ਨੇ ਜਿਹੜੇ ਕਪਤਾਨ ਨੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਬੜੇ ਦਾਅਵੇ ਕਰਨ ਤੋਂ ਬਜਾਏ ਆਪਣੀ ਪਰਫਾਰਮੈਂਸ ਤੇ ਉਹਨੂੰ ਤਵੱਜੋ ਦੇਣੀ ਚਾਹੀਦੀ ਜਿਸ ਬੁਨਿਆਦ ਤੇ ਟੀਮ ਦੇ ਅੰਦਰ ਸਿਲੈਕਟ ਹੋਇਆ ਹੈ। ਤੇ ਜਿਹਦਾ ਪਾਕਿਸਤਾਨ ਦੀ ਟੀਮ ਦਾ ਤਾਲੁਕ ਹੈ, ਦੇਖੋ ਪਾਕਿਸਤਾਨ ਇੱਕ ਐਮਰਜਿੰਗ ਨੇਸ਼ਨ ਹੈ ਦੁਨੀਆ ਦੇ ਅੰਦਰ, ਇੱਕ ਉੱਤੇ ਅਪਕਮਿੰਗ ਨੇਸ਼ਨ ਵਿੱਚ ਵੀ ਆਉਂਦਾ ਹੈ। ਉਹ ਜਿਹੜੇ ਪਲੇਅਰ ਨਵੇਂ ਜਿਹਨਾਂ ਪਲੇਅਰਾਂ ਨੂੰ ਮੌਕਾ ਮਿਲੇਗਾ ਤੇ ਉਹ ਹੀ ਤੁਹਾਡੇ ਫਿਊਚਰ ਵਿੱਚ ਨੈਸ਼ਨਲ ਸਟਾਰ ਬਣ ਸਕਦੇ ਨੇ। ਤੇ ਜਿਹਦਾ ਪਾਕਿਸਤਾਨ ਦਾ ਮੌਜੂਦਾ ਟੀਮ ਦਾ ਤਾਲੁਕ ਹੈ ਤੇ ਪਾਕਿਸਤਾਨ ਟੀਮ ਨੂੰ बड़ी इसने तब्दीलियां की जरूरत है और पाकिस्तान ਨੂੰ लॉन्ग टर्म प्लानिंग ਤੇ प्लान करना चाहिए जिस ਦੇ ਤਹਿਤ ਇੰਟਰਨੈਸ਼ਨਲੀ ਪਾਕਿਸਤਾਨ ਕ੍ਰਿਕਟ ਦੇ ਅੰਦਰ ਵਾਪਸ ਆਵੇ ਜੀ। ਤੇ ਜ਼ੁਲਫਿਕਾਰ ਸਾਹਿਬ, ਅਸੀਂ ਸ਼ਾਹੀਨ ਸ਼ਾਹ ਅਫਰੀਦੀ ਦੀ ਗੱਲ ਕਰੀਏ, ਨਵਾਂ ਓਵਰ ਤੇ ਬੜਾ ਚੰਗਾ ਕਰਦੇ ਨੇ। ਉਹ ਕਹਿੰਦੇ ਨੇ ਅਸੀਂ ਨਵੀਂ ਗੇਂਦ ਨੂੰ ਅੱਛੀ ਤਰ੍ਹਾਂ ਯੂਟਿਲਾਈਜ਼ ਕਰਦੇ ਨੇ, ਲੇਕਿਨ ਆਖਰੀ ਓਵਰ ਵਿੱਚ ਉਹ ਘਬਰਾ ਜਾਂਦੇ ਨਾ। ਸਾਡੇ ਕੋਲ ਕੋਈ ਵੈਰਾਈਟੀ ਹੈ, ਕੋਈ ਡੈਥ ਓਵਰ ਹੀ ਨਹੀਂ ਹੈ। ਕਹਿੰਦੇ ਨੇ ਬੜਾ ਟੈਲੈਂਟ ਹੈ, ਫਿਰ ਟੈਲੈਂਟ ਨਜ਼ਰ ਨਹੀਂ ਆਉਂਦਾ। ਜਿਵੇਂ ਅਸੀਂ ਜਸਪ੍ਰੀਤ ਬੁਮਰਾਹ ਦੀ ਗੱਲ ਕਰੀਏ, ਸਿਰਾਜ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਹੈ ਜੇ ਇਸ ਸ਼ੋਬੇ ਵਿੱਚ ਬੜਾ ਕੰਮ ਕਰਨ ਦੀ ਜ਼ਰੂਰਤ ਹੈ? ਦੇਖੋ ਜੀ, ਸਾਡੇ ਖਿਲਾੜੀ ਜਿਹੜਾ ਨਾ ਬੁਰਾ ਵੀ ਮਨਾ ਜਿਹੜੇ ਉਹਨਾਂ ਦੀ ਤਨਕੀਦ ਕੀਤੀ ਜਾਵੇ ਤਾਂ ਕੁਝ ਤਾਂ ਕਰਨਾ ਚਾਹੀਦਾ ਸੀ ਨਾ ਇਹਨਾਂ ਨੂੰ। ਤੇ ਤੁਸੀਂ ਦੇਖੋ ਵਰਲਡ ਕਲਾਸ ਬਾਲਰ ਆਪਣੇ ਆਪ ਨੂੰ ਕਹਿੰਦੇ ਨੇ, ਸਿਫਾਰਿਸ਼ ਦੀ ਬੁਨਿਆਦ ਤੇ ਕ੍ਰਿਕਟ ਖੇਡਦੇ ਨੇ, ਕਪਤਾਨ ਵੀ ਬਣ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਅਗਰ ਉਸ ਤੇ ਸਵਾਲ ਕੀਤਾ ਜਾਵੇ ਤਾਂ ਫਿਰ ਉਹ ਬੁਰਾ ਮਨਾਉਂਦੇ ਨੇ। ਤੇ ਇੱਕ ਕਿਸਮ ਦਾ ਇਹਨਾਂ ਨੂੰ ਰੈਸਟ ਦੇਣਾ ਚਾਹੀਦਾ ਹੈ। ਕੋਈ ਮਤਲਬ ਹੈ ਨਾ ਕਿ ਨਵੇਂ ਲੜਕਿਆਂ ਨੂੰ ਮੌਕਾ ਦੇਣਾ ਚਾਹੀਦਾ। ਤੇ ਨਵਾਂ ਮੁੰਡਾ ਜਦੋਂ ਟੀਮ ਦੇ ਅੰਦਰ ਸ਼ਾਮਿਲ ਹੁੰਦਾ ਪੂਰੀ ਜਾਨ ਲਾਉਂਦਾ ਹੈ, ਆਪਣਾ ਪੂਰਾ ਐਫਰਟ ਕਰਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ ਪਾਕਿਸਤਾਨ ਵਾਸਤੇ ਖੇਡ ਸਕੇ। ਤੇ ਸ਼ਾਹੀਨ ਸ਼ਾਹ ਅਫਰੀਦੀ ਨਹੀਂ, ਅਗਰ ਏਜ ਨੇ ਹਿਸਾਬ ਨਾਲ ਵੀ ਦੇਖਿਆ ਜਾਵੇ ਤਾਂ ਕੰਪੈਰੀਟਿਵਲੀ ਆਪਣੀ ਕ੍ਰਿਕਟਿੰਗ ਕੈਰੀਅਰ ਨਹੀਂ ਬੈਸਟ ਆਪਣੀ ਬੋਲਿੰਗ ਉਹ ਕਰਾ ਚੁੱਕਿਆ ਹੈ। ਲੇਕਿਨ ਹੁਣ ਬਦਕਿਸਮਤੀ ਨਾਲ ਪਾਕਿਸਤਾਨ ਦੇ ਅੰਦਰ ਇੱਕ ਸਿਫਾਰਿਸ਼ ਕਲਚਰ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਕਹਿੰਦੇ ਰਹਿੰਦੇ ਹਾਂ, ਇਹ ਇਤਸਾਬ ਨਾਲ ਸਭ ਤੋਂ ਅੱਛਾ ਅਮਲ ਹੈ ਕਿ ਤੁਸੀਂ ਮੀਡੀਆ ਦੇ ਜ਼ਰੀਏ ਇਹਨਾਂ ਪਲੇਅਰਾਂ ਨੂੰ ਕ੍ਰਿਟਿਸਾਈਜ਼ ਕਰੋ, ਇਹਨਾਂ ਦੀ ਪਰਫਾਰਮੈਂਸ ਨੂੰ ਜਾਂਚੋ। ਔਰ ਇਸ ਬੁਨਿਆਦ ਤੇ ਅਗਰ ਦੇਖਿਆ ਜਾਵੇ ਤਾਂ ਪਾਕਿਸਤਾਨੀ ਟੀਮ ਜਿਹੜੀ ਹੈ और बांग्लादेश को कंपैरेटिवली इतनी ज्यादा स्ट्रांग नहीं है, लेकिन एक कड़ा इम्तिहान है शाहीन शाह अफरीदी से। अगर इसी जो नाकाम हो गया तो फिर क्रिकेट बोर्ड ने बांग्लादेश ज्यादा मजबूत है ਤੁਸੀਂ ਇਹ ਕਹਿ ਰਹੇ ਹੋ ਜ਼ੁਲਫਿਕਾਰ ਸਾਹਿਬ, ਤੇ ਬੜੀ ਵੱਡੀ ਗੱਲ ਕਰ ਰਹੇ ਤੁਸੀਂ। डेफिनेटली ਉਹਨਾਂ ਨੂੰ ਹੋਮ ਕ੍ਰਿਕਟ ਹੋਮ ਗਰਾਊਂਡ ਨਾਲ ਬੜਾ ਐਡਵਾਂਟੇਜ ਹੋਏਗਾ, ਹੋਮ ਕਰਾਊਡ ਨਾਲ ਬੜਾ ਐਡਵਾਂਟੇਜ ਹੋਏਗਾ ਔਰ ਆਪਣੇ ਮਤਲਬ ਦੀਆਂ ਪਿਚਾਂ ਬਣਾਉਣਗੇ। ਔਰ ਪਾਕਿਸਤਾਨ ਜਿੱਦਾਂ ਤਾਲੁਕ ਹੈ तो ਇਹਨਾਂ ਦੀ ਪਰਫਾਰਮੈਂਸ ਅਗਰ ਬੰਗਲਾਦੇਸ਼ ਨੇ ਗੇਂਦ ਦੇਖੀ ਜਾਵੇ ਤਾਂ ਪਾਕਿਸਤਾਨ ਨੇ ਅੰਦਰ ਜਿਹੜੇ ਮੈਚेस ਹੋਏ ਨੇ उसके अंदर कंपैरेटिवली उदो टीम पाकिस्तानी काफी स्ट्रांग सी। लेकिन इस टीम ने जरिए अगर तुसी अगर कहने हो कि अगर तुसी इसनु इसके खिलाफ तुसी जितोगे तो एक बड़ा मुश्किल हो जाएगी। अच्छा, वर्ल्ड कप की टीम 11 ਵਿੱਚ ਤੇ ਸਾਇਦ ਫਰਹਾਨ ਵੀ ਸ਼ਾਮਿਲ ਨੇ। ਮਾਸ਼ਾਅੱਲਾ ਜਿਸ ਅੰਦਾਜ਼ ਨਾਲ ਪਰਫਾਰਮੈਂਸ ਦੇ ਰਹੇ ਨੇ ਤੇ ਲੱਗਦਾ ਹੈ ਕਿ ਉਹਨਾਂ ਨੂੰ ਵੇਖ ਕੇ ਕਿ ਉਹ ਡੋਮੈਸਟਿਕ ਖੇਡ ਕੇ ਆਏ ਨੇ, ਉਹਨਾਂ ਦੀ ਪਰਫਾਰਮੈਂਸਿਸ ਵੀ ਚੰਗੀ ਨੇ, ਟੈਕਨੀਕਲੀ ਸੋਲਿਡ ਨੇ। ਲੇਕਿਨ ਅਸੀਂ ਜੇ ਦੀਗਰ ਖਿਡਾਰੀਆਂ ਦੀ ਗੱਲ ਕਰੀਏ ਉਹਨਾਂ ਦਾ ਇੰਟਰਸਟ ਜ਼ਿਆਦਾ ਲੀਗਾਂ ਵਿੱਚ ਨਜ਼ਰ ਆਉਂਦਾ, ਡੋਮੈਸਟਿਕ ਨਹੀਂ ਖੇਡਦੇ। ਤੇ ਤੁਹਾਨੂੰ ਲੱਗਦਾ ਕਿ ਮੈਨੇਜਮੈਂਟ ਉੱਤੇ ਵੀ ਹੈ ਇੱਕ ਰਿਸਪੌਂਸਿਬਿਲਿਟੀ ਹੈ ਕਿ ਉਹਨਾਂ ਨੂੰ ਪਾਬੰਦ ਬਣਾਉਣ ਕਿ ਲਾਜ਼ਮੀ ਤੁਸੀਂ ਸਾਲ ਵਿੱਚ ਜਿੰਨੇ ਵੀ ਡੋਮੈਸਟਿਕ ਇਵੈਂਟਸ ਆ ਉਹ ਖੇਡਣ? देखो जी, T20 पाकिस्तान में हो रही है और आगे PSL भी आ रही है। इसके अंदर तो इन्होंने प्लेयरों को मौका दिता जाए दोबारा, क्योंकि डिफरेंट स्पॉन्सर्ड मैचेस भी खेलते हैं। उन्होंने अंदर अच्छी खासी अर्निंग होती है। इन्होंने जुर्माना भी किया गया क्रिकेट बोर्ड की तरफों
ਮੈਂ ਹਮੇਸ਼ਾ ਨਵੇਂ ਟੈਲੈਂਟ ਨੂੰ ਹਮਾਇਤ ਕਰਨਾ, ਨਵੇਂ ਟੈਲੈਂਟ ਨੂੰ ਸਪੋਰਟ ਕਰਨਾ, ਨਵੇਂ ਟੈਲੈਂਟ ਨੂੰ ਹਮੇਸ਼ਾ ਉਦੋਂ ਬੈਕਅਪ ਕਰਨਾ। ਮੈਂ ਚਾਹਨਾ ਕਿ ਪਾਕਿਸਤਾਨ ਸਿਲੈਕਸ਼ਨ ਕਮੇਟੀ ਜਿਹੜੀ ਕ੍ਰਿਕਟ ਬੋਰਡ ਦੀ, ਉਹਨਾਂ ਨਵੇਂ ਖਿਡਾਰੀ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਅੱਛਾ ਖੇਡ ਸਕਣ ਪਾਕਿਸਤਾਨ ਵਾਸਤੇ। ਇਹ ਜਿਹੜੇ ਪਲੇਅਰ ਆਪਣੇ ਆਪ ਸੁਪਰਸਟਾਰ ਬਣਾ ਲੈਂਦੇ ਨੇ ਖੁਦ ਸਾਖਤਾ ਕਿ ਅਸੀਂ ਹੁਣ ਸਾਡੇ ਬਗੈਰ ਟੀਮ ਨਹੀਂ ਚਲੇਗੀ, ਐਸੀ ਕੋਈ ਗੱਲ ਨਹੀਂ। ਪਾਕਿਸਤਾਨ ਰਹੇਗਾ, ਪਾਕਿਸਤਾਨ ਵਿੱਚ ਕ੍ਰਿਕਟ ਰਹੇਗੀ, ਪਾਕਿਸਤਾਨ ਵਿੱਚ ਕ੍ਰਿਕਟ ਦਾ ਮੁਸਤਕਬਲ ਹਮੇਸ਼ਾ ਰੋਸ਼ਨ ਰਹੇਗਾ। ਲੇਕਿਨ ਇਹਨਾਂ ਦਾ ਕੋਈ ਫਿਊਚਰ ਨਹੀਂ ਹੈ ਪਾਕਿਸਤਾਨ ਦੇ ਅੰਦਰ, ਕਿਉਂਕਿ ਪ੍ਰੋਫੈਸ਼ਨਲ ਖਿਲਾੜੀ ਜਦੋਂ ਕੋਈ ਗਲਤੀ ਕਰਦਾ ਹੈ ਜਾਂ ਕੋਈ ਮਿਸਟੇਕ ਕਰਦਾ ਹੈ, ਉਹਦੇ ਪਿੱਛੇ ਬਹੁਤ ਸਾਰੇ ਮੁਹਰਕਾਤ ਹੁੰਦੇ ਨੇ। ग्रुपिंग देख लो टीम ने अंदर, सियासत देख लो टीम ने अंदर, प्लेयर पॉलिटिक्स देख लो, और पाकिस्तान क्रिकेट बोर्ड ने जी मैनेजमेंट है उसनू देख लो। सारिया चीज़ा नाकामी ना ਜਿਹੜਾ ਨਾ ਬਾਇਸ ਬਣਦੀਆਂ ਨੇ ਜੀ। ਤੇ ਬੇਗ ਸਾਹਿਬ, ਜੇ ਪਰਫਾਰਮੈਂਸਿਸ ਐ ਹੀ ਰਹਿਣਗੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ PSL ਵਰਗੇ ਜਿੰਨੇ ਵੀ ਇਵੈਂਟਸ ਆਣਗੇ ਲੋਕਾਂ ਦਾ ਇੰਟਰਸਟ ਖਤਮ ਹੋਏਗਾ ਕਿ ਯਾਰ ਇਹਨਾਂ ਦੇ ਇੰਟਰਨੈਸ਼ਨਲ ਵਿੱਚ ਪਰਫਾਰਮੈਂਸਿਸ ਹੈ ਕੋਈ ਨਹੀਂ, 11 10 ਕਰੋੜ 8 ਕਰੋੜ ਲੈ ਰਹੇ ਨੇ ਲੇਕਿਨ ਪਰਫਾਰਮੈਂਸ ਉਹੀ ਪੁਰਾਣੀ ਹੈ। ਦੇਖੋ ਜੀ ਜਿਹੜੀ ਸਿਲੈਕਸ਼ਨ ਹੁੰਦੀ ਹੈ ਨਾ ਖਿਡਾਰੀਆਂ ਦੀ, ਪ੍ਰਾਈਵੇਟ ਕ੍ਰਿਕਟ ਹੈ PSL ਜਿਹੜੀ ਹੈ ਪਾਕਿਸਤਾਨ ਸੁਪਰ ਲੀਗ ਦੁਨੀਆ ਦੀ ਪਪੂਲਰ ਲੀਗ ਹੈ। ਇਸ ਦੇ ਅੰਦਰ ਤੁਸੀਂ ਦੇਖੋ ਨਾ ਕਿ ਕੋਈ ਨਵੇਂ ਪਲੇਅਰ ਵੀ ਆ ਜਾਂਦੇ ਨੇ ਜਿਸ ਤੱਕ ਇਹਨਾਂ ਨਾਲ ਆਪਣੇ ਆਪ ਜਿਹੜੇ ਸਟਾਰ ਕਹਿੰਦੇ ਨੇ ਜਾਂ ਪੈਸੇ ਕਮਾਉਂਦੇ ਨੇ ਜਿਸ ਬੁਨਿਆਦ ਤੇ। ਇਹ ਤੇ ਡਿਪੈਂਡ ਕਰਦਾ ਨਾ ਕਿ ਟੀਮ ਕਿਹੜੀ ਟੀਮ ਕਿਸ ਤਰ੍ਹਾਂ ਦਾ ਖੇਡਦੀ ਹੈ। ਔਰ ਇਸ ਦੇ ਅੰਦਰ ਤੁਹਾਨੂੰ ਪਤਾ ਬੈਸਟ ਜਿਹੜੀਆਂ ਅਵੇਲੇਬਲ ਸਲੋਟਸ ਹੁੰਦੀਆਂ ਨੇ ਉਹਨਾਂ ਨੂੰ ਜਿਹੜੇ ਨੇ ਬਾਇਰ ਨੇ ਉਹ ਖਰੀਦਦੇ ਨੇ, ਉਸ ਬੁਨਿਆਦ ਤੇ ਖੇਡਦੇ ਨੇ। ਅਗਰ ਉਹ ਪਰਫਾਰਮ ਨਹੀਂ ਕਰ ਸਕੇ तो डेफिनेटली नैक्सट बिडिंग शामिल नहीं होने लगे। ये क्रिकेटर की अपनी मर्जी कि किस लैवल का खेडते हैं, किस तरीके नाल खेडना चाहते हैं अगे, और कि उन्हां दा एम हैगा मुस्तकबिल ने अंदर क्रिकेट दे अंदर जी। अच्छा बेग साहब, जरा हॉकी की गल करते हैं, बड़ी चंगी खुशखबरियां आ रही हैं। तुहानूं पता 8 साल बाद असीं क्वालीफाई किया वर्ल्ड कप वास्ते ते जापान नूं बड़े एक इंटेंस मुकाबले विच असीं हराया है ते खास तौर पर मैनेजमेंट नूं चेंज किया है ते ख्वाजा जुनेद साहब तुहानूं पता हैड कोच ने, साडी उन्हां दा अक्सर राबता भी रहिंदा, गल भी हुई है। ते किद्दां वेखदे पए पाकिस्तान हॉकी दा फ्यूचर? हुण चीज़ां बेहतरी तरफ जा रही ने? पाकिस्तान का हॉकी का फ्यूचर बड़ा ब्राइट है। पाकिस्तान हॉकी फेडरेशन जो मौजूदा प्रेजिडेंट ने मोइनुद्दीन वानी और एक प्रोफेशनल बैरोक्रेट ने जिस अंदाज नाल चीज़ां ने उन्होंने कमेटियां बनाई ने, मैनेजमेंट कमेटीज और डिफरेंट कमेटियां फॉर्मुलेट की ने, स्पॉन्सर्स लैके आए ने। एक बड़ी मल्टीनेशनल कंपनी है जी पाकिस्तान हॉकी टीम ਨੂੰ स्पॉन्सर करेगी। स्पॉन्सर ही बेबुनियादी वजह है क्योंकि पाकिस्तान ने अंदर जी जितनी भी स्पोर्ट्स है या हॉकी स्पेशली इसके पीछे गुरबत खेडदी है। गुरबत की वजह नाल खिलाड़ी वैल ऑफ नहीं होंगे जिस बुनियाद पर इन्हों उस तरह की फैसिलिटीज़ नहीं मिलनी। और हुकूमत पाकिस्तान का यह फर्ज बनता है कि इन्होंने ज़्यादा से ज़्यादा फैसिलिटेट किया जाए क्योंकि हुकूमती अरकान ने मोइनुद्दीन वानी उन्होंने एक लाइन ऑफ एक्शन है। इस हवाले नाल जी पाकिस्तान क्रिकेट टीम ने कारकर्दगी का जिक्र किया जाए तो एक क्रेडिट जी प्रीवियस जी रजीम सी उसनू जाना राना मुजाहिद और नई नई एसोसीएशन या फेडरेशन के अंदर। लेकिन इस तो बावजूद टीम की प्रैपरेशन है ये ब्रिगेडियर खालिद सजाद खोकर, राना मुजाहिद इन्होंने दे दौर तो ये चलती आ रही है। इमरजिंग जूनियर प्लेयर्स जिन्होंने नेशनल स्क्वाड ना हिस्सा बढ़ाया गया। इस हवाले साड़ी जी रावलपिंडी की डिस्ट्रिक्ट हॉकी एसोसीएशन की मैनेजमेंट है उन्होंने भी गलबात हुई है। ज़हीरुल हक के, मोहम्मद जाहिद, उस्ताद रशीद ने ये वो प्लेयर ये वो शख्सियात जिन्होंने ग्रास रूट लैवल से एसोसीएशन लैवल से खिलाड़ी प्रोड्यूस किए हैं। इन्होंने खिलाड़ियों ने नेशनल लैवल तक इंटरनेशनल लैवल तक पाकिस्तानी खिलाड़ी दिते हैं। और मौजूदा हुकूमत जी है वो काफ़ी पैसे भी दे रही है। मोहसिन नकवी ने भी उन्होंने 10 लाख पहले दिता सी जान तो पहले, तो 15 लाख हुणी प्राइम मिनिस्टर ने भी इन्हों का ऐलान किया है। तो ये खतीर रकम है। अगर ये देखो ना बुनियादी तौर पर जी तंगदस्ती और गुरबत है वो किसी भी खेड नूं प्रमोट नहीं होने देनी। इन्होंने खिलाड़ियों ने अगर बैकग्राउंड देखा जाए तो नॉर्मल फैमिली बैकग्राउंड होता है जो माशी तौर पर कमजोर होंगे ने। अगर इन्होंने माशी तौर पर मजबूत किया जाए तो स्किल और टैलेंट और फैसिलिटीज ने लिहाज कोई कमी नहीं है पाकिस्तान के अंदर। जितनी जी एसोसिएशन ने लोकल वो भी अपने तौर पर प्रोड्यूस कर रही है। हॉकी बड़ा महंगा खेल हो गया। 10 तो 15 लाख रुपए की सिर्फ गोलकीपर की किट है। तो कच्ची हॉकी अगर तुम प्रोफेशनली यूज करो 10 तो 15 लाख रुपए की हॉकी है जी लोकल मैचेस यूज होनी। इस तो बाद किट है, शूज ने 22-23 हज़ार रुपए के शूज ने। एक आम प्लेयर कितों अफोर्ड करे? तुम अगर एसोसिएशन ज़्यादा ज़्यादा फंडिंग करो, उन्होंने ज़्यादा मोटिवेट करो, उन्होंने ज़्यादा इनकरेज करो तो स्पॉन्सर ग्रास रूट लेवल तो चलना चाहिए ताकि एक खिलाड़ी प्रोड्यूस करन, एक खिलाड़ी फिर नेशनल और इंटरनेशनल माजी में भी 5 करोड़ ਦੀਆਂ ਗ੍ਰਾਂਟ ਦਿੱਤੀਆਂ ਗਈ ਸੀਗੀਆਂ ਲੇਕਿਨ ਕੋਈ ਖਿਲਾੜੀਆਂ ਉੱਤੇ ਲੱਗੇ ਨਹੀਂ ਪੈਸੇ। ਅਸੀਂ ਵੇਖਿਆ ਆਸਟ੍ਰੇਲੀਆ ਜਦੋਂ ਸਾਡੀ ਟੀਮ ਗਈ ਹੈ ਪ੍ਰੋ ਲੀਗ ਲਈ ਆ ਜਿਹੜੇ ਵੀ ਮਾਮਲਾ ਸਨ ਉਹ ਹੋਟਲ ਦੇ ਬਾਹਰ ਬੈਠੇ ਰਹੇ ਨੇ 10-10 ਘੰਟੇ। ਉਹ ਪੈਸੇ ਫਿਰ ਪਤਾ ਨਹੀਂ ਕਿੱਥੇ ਲੱਗਦੇ ਨੇ। नहीं देखो एक प्रोफेशनली काफ़ी दुनिया ट्रैवल करने का मौका मैंने भी मिला है। एक आम टीम अगर 10 तो 15 लाख 15 या 20 मैंबर की टीम अब्रॉड जाती है। आजकल एयर टिकट बहुत महंगे हो गए हैं। तुम देखो ना 4-4.5 लाख ना एक टिकट है।
ਅਗਰ ਉਸ ਨੂੰ ਕੰਪੈਰੀਟਿਵਲੀ ਕੀਤਾ ਜਾਏ, ਫਿਰ ਹੋਟਲ ਹੈ, ਬੋਰਡਿੰਗ ਲਾਜਿੰਗ ਹੈ, ਫਿਰ ਉੱਥੇ ਜਿਹੜਾ ਪ੍ਰੈਪਰੇਸ਼ਨ ਹੁੰਦੀ ਹੈ, ਜਿਹੜੀ ਫੂਡ ਹੈ, ਤੇ ਇਸ ਤੇ ਸਾਰੇ ਅਖਰਾਜਾਤ ਹੋਏ, ਫਿਰ TAD ਹੈ ਨਾ ਪਲੇਅਰਾਂ ਦਾ, ਇਹ ਉਹ ਸਾਰੀਆਂ ਚੀਜ਼ਾਂ ਨੇ ਜਿਸ ਬੁਨਿਆਦ ਪਰ ਜਿਹੜੇ ਛੋਟੇ ਮੋਟੇ ਬਜਟ ਹਨ। ਨਾਰਮਲ ਗੱਲ ਹੈ ਕਿ ਮੈਂ ਤੁਹਾਨੂੰ UAE ਦੀ ਮਿਸਾਲ ਦੇਵਾਂਗਾ। UAE ਨਹੀਂ, ਇੱਕ ਜੂਨੀਅਰ ਟੀਮ ਪਾਕਿਸਤਾਨ ਨਾਲ ਦੌਰੇ ਤੇ ਆਈ, तो ਆਪਣਾ ਚਾਰਟਰਡ ਪਲੇਨ ਲੈ ਕੇ ਆਈ ਐਮਿਰੇਟਸ 에ਅਰਲਾਈਨ ਤੇ। ਉਹ ਸਪੈਸੀਫਿਕ UAE ਦੀ ਗਵਰਨਮੈਂਟ ਨੇ ਆਪਣੇ ਪਲੇਅਰਾਂ ਨੂੰ ਦਿੱਤਾ ਹੋਇਆ ਕਿ ਤੁਸੀਂ ਇਸ ਤੇ ਦੁਨੀਆ ਭਰ ਟਰੈਵਲ ਕਰ ਸਕਦੇ ਹੋ। ਤੇ ਬਦਕਿਸਮਤੀ ਪਾਕਿਸਤਾਨ ਜਿੱਥੇ ਫੰਡ ਆਉਂਦੇ ਨੇ ਉਸ ਦੇ ਅੰਦਰ ਮੁxtਲਿਫ TAD ਦੇ ਮਾਧਿਅਮ ਚ ਨਿਕਲ ਜਾਂਦੇ ਨੇ, ਕੁਝ ਪਲੇਅਰਾਂ ਦੇ ਖਰਚ ਹੁੰਦਾ ਹੈ। ਔਰ ਜਿਹੜੇ ਪਲੇਅਰ ਜਿਹੜੇ ਨੇ ਨਾ, ਜਿਤਨੇ ਵੀ ਪਾਕਿਸਤਾਨ ਸਕੁਆਡ ਦੇ ਅੰਦਰ ਸ਼ਾਮਿਲ ਨੇ, ਇਹ ਹੁਣ ਅੱਛੇ ਇਦਾਰੇ 'ਚ ਰੋਜ਼ਗਾਰ ਵੀ ਇਹਨਾਂ ਦਾ ਹੈ। ਕੋਈ ਨੈਸ਼ਨਲ ਬੈਂਕ ਤੋਂ ਖੇਡ ਰਿਹਾ ਹੈ, ਕੋਈ ਵਾਪਡਾ ਤੋਂ ਖੇਡ ਰਿਹਾ ਹੈ, ਬੇਰੁਜ਼ਗਾਰੀ ਨਹੀਂ ਹੈ ਇਹਨਾਂ ਦੀ। ਲੇਕਿਨ ਜਿਹੜੀ ਟੀਮ ਨੇ ਅਖਰਾਜਾਤ ਨੇ ਇੰਟਰਨੈਸ਼ਨਲੀ, ਉਹ ਵੀ ਵੱਧ ਗਏ ਨੇ। ਮੈਚ ਫੀਸ ਹੈ, ਫਿਰ ਇੰਟਰਨੈਸ਼ਨਲ ਜਿਹੜੀਆਂ ਟੂਰਨਾਮੈਂਟ ਵਿੱਚ ਪਾਰਟਿਸਿਪੇਟ ਕਰਦੇ ਹੋ ਤੁਸੀਂ, ਐਟਲੀਸਟ ਪਾਕਿਸਤਾਨ ਆ 10 ਤੋਂ 15 ਇੰਟਰਨੈਸ਼ਨਲ ਟੂਰਨਾਮੈਂਟ ਖੇਡਣੇ ਚਾਹੀਏ। ਅਗਰ ਉਹ ਪॉसिबिलिटी नहीं है, अगर तुम समझो कि इसमें बड़ा पैसा खर्च होता है, 8 करोड़ 10 करोड़ 20 करोड़ 5 करोड़, ये नॉर्मल अमाउंट है मेरी नज़र च। यानी कि पाकिस्तान के अंदर अगर तुम हॉकी ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਪਾਕਿਸਤਾਨ ਨੂੰ ਚਾਹੀਦਾ ਹੈ ਜਿਹੜੀ ਮੌਜੂਦਾ ਮੈਨੇਜਮੈਂਟ ਹੈ, ਇਹ ਜੂਨੀਅਰ ਲੈਵਲ ਦੇ ਟੂਰਨਾਮੈਂਟ ਜ਼ਿਆਦਾ ਆਰਗੇਨਾਈਜ਼ ਕਰਨ। ਅੰਡਰ 19 ਅੰਡਰ 16 ਇਹ ਜੂਨੀਅਰ ਇੰਟਰਨੈਸ਼ਨਲ ਟੂਰਨਾਮੈਂਟ ਪਾਕਿਸਤਾਨ ਦੇ ਅੰਦਰ ਆਰਗੇਨਾਈਜ਼ ਕਰਨ, ਬਾਹਰੋਂ ਟੀਮਾਂ ਪਾਕਿਸਤਾਨ ਲੈ ਕੇ ਆਉਣ, ਜਿਸ ਵਿੱਚ ਬੱਚੇ ਸਾਡੇ ਖੇਡਣ ਤੇ ਇਹਨਾਂ ਦਾ एक्सपीरियंस भी बढ़ेगा, एक्सपोजर भी बढ़ेगा, और इंटरनेशनली भी दुनिया से अपनी पहचाने कामयाब हो। FIH जड़ा इंटरनेशनल इदारा है, उसने मुख्तलिफ डेवलपमेंट प्रोग्राम ने, स्कूल इनिशिएटिव प्रोग्राम है और ग्रास रूट लेवल पे भी उन्होंने डेवलपमेंट प्रोग्राम, वो ਜਿਹੜੇ ਨੇ प्रोग्राम पाकिस्तान शुरू होने चाहिए। इस हवाले नाल पाकिस्तान हॉकी फेडरेशन के प्रेसिडेंट है मोहिउद्दीन वानी, उन्होंने साडी गलबात भी मेरी होएगी ਤੇ ਇੱਕ ਤਜਵੀਜ਼ ਹੈ ਕਿ FIH ਨੇ ਜਿਹੜੇ ਚਾਰਟਰਡ ਆਫ ਡਿਮਾਂਡ ਹੈ, ਚਾਰਟਰਡ ਆਫ ਜਿਹੜਾ ਉਹਨਾਂ ਦਾ ਪਲੈਨਿੰਗ ਡਿਵੀਜ਼ਨ ਹੈ, ਉਸ ਦੇ ਵਿੱਚ ਜਿਹੜਾ ਨਾ ਜ਼ਿਆਦਾ ਜੂਨੀਅਰ ਟੂਰਨਾਮੈਂਟ ਨੂੰ ਅੰਗੇਜ ਕੀਤਾ ਜਾਵੇ, ਔਰ ਪਾਕਿਸਤਾਨੀ ਜਿਹੜੇ ਪਲੇਅਰ ਨੇ, ਪਾਕਿਸਤਾਨੀ ਜਿਹੜੇ ਯੰਗਸਟਰ ਨੂੰ, ਉਹਨਾਂ ਨੂੰ ਜ਼ਿਆਦਾ ਟੂਰਨਾਮੈਂਟ ਵਿੱਚ ਸ਼ਿਰਕਤ ਦੇ ਮੌਕੇ ਦਿੱਤੇ ਜਾਵਣ, और पाकिस्तान के अंदर इंटरनेशनल जी है जूनियर हॉकी लीग्स कराई जावन, जिसके जरिए एमर्जिंग प्लेयर को अगे लिया जा सके। जी बिल्कुल जी, साड़ी भी दुआ है कि पाकिस्तान हॉकी तरक्की करते रहे। जिवें असीं क्रिकेट की गल करते हैं, तुहानूं पता हुण शायकीन का इंटरस्ट हॉकी में ज़्यादा डिवेलप हो रहा है जदों दी मैनेजमेंट तब्दील की गई है। खिलाड़ियों ने भी बूस्ट लभ्या ते हुकूमत वक्त की भी जिम्मेदारी है कि फैडरेशन के नाल मुकम्मल तौर पर ताउन करे। बहुत बहुत शुक्रिया जुल्फिकार बेग साहब साडे टाइम का। इत्थे फिलहाल एक ब्रेक लैंदे हैं, ब्रेक तो बाद वापस हाजिर होंदे हैं। ब्रेक तो बाद खुशामदीद असी पाकिस्तानी टीम की गल करते पे सां, जिवें जसप्रीत बुमराह बॉलिंग करते हैं, असी भी एक कॉम्पलैक्स का शिकार हैं साडे कोल क्यों इवें दा बॉलर नहीं है। पर अपने नाज़रीन वास्ते मैं गल दसां कि ईशान किशन एक बार बायलैटरल सीरीज़ तो ड्रॉप कर दिता गया है कि उन्होंने फस्ट क्लास क्रिकेट का एक मैच खेडन तो इनकार करता सी। ते इत्थे ते खिलाड़ियों का इंटरस्ट ज़्यादा लीगां विच हुंदा है, डोमैसटिक की किसी को कोई फिक्र नहीं है। तुसीं सिर्फ साहिबजादा फरहान की मिसाल वेखो, तकरीबन 10 साल तो ज़्यादा उन्होंने फस्ट क्लास क्रिकेट खेडी है, तो उन्होंने परफॉर्मेंस भी तुहाडे सामने। लेकिन बाकी साडे खिलाड़ी घबराते हैं। साडे नाल मौजूद ने मियाँ असगर सलीमी साहब। असगर साहब बहुत बहुत जी आए। तुसीं इंट्रो सुन लिया होना है, की वजह अज असीं पिछे सब तो ज़्यादा हर साल असीं यही कहते हैं कि जी कोई बेहतरी आ रही है, लेकिन वही परफॉर्मेंस इसने पुरानी। जी बिल्कुल, जिस तरह तुसीं खुद ही कह दिता है कि किसी भी प्लेयर नूं अगर कोई प्लेयर वड्डा प्लेयर बनना चाहता है तो उन्होंने सब तो पहले डोमैसटिक क्रिकेट दे विच परफॉर्म करना पएगा। लेकिन साडे हाँ जिहड़ा गा ना बहुत वड्डा अलमिया है कि साडे जिहड़े खिलाड़ी ने वो चाहते हैं असीं याद कौमी टीम वास्ते खेलीए या असीं जिहड़े गिने ना लीगा खेलीए। अगर पाकिस्तान क्रिकेट बोर्ड इन्हां दे NOC रोक लैंदा है ते मुख्तलिफ तरीके दे नाल जिहड़ा मीडिया दे विच आके पाकिस्तान क्रिकेट बोर्ड नूं डीफेम करन दी कोशिश करदे ने, प्रेशराइज करन दी कोशिश करदे ने, ब्लैकमेल करन दी कोशिश करदे ने, और ये भी करदे ने बाज़त करदे गए ने, धमकी ला दिंदे गए ने कि जी असीं सेंट्रल कॉन्ट्रैक्ट ते साइन नहीं करांगे। ये माजी दे विच बड़े जिहड़े चेयरमैन हैगे ने, नजम सेठी समेत जिहड़े हैगे ने, ब्लैकमेल हुंदे रहे गए ने। एक चेयरमैन नहीं, बेशुमार जिहड़े चेयरमैन हुंदे रहे ने, जिंदी वजह दे नाल प्लेयरां दा जिहड़ा डोमैसटिक जिहड़ा गा ना खेलण दा रुझान घट हुंदा रिहा हैगा। ਇਹ मोहसिन नकवी साहब हैगे ने जिन्हां ने एक सख्त स्टांस लिया है और उन्होंने कहा है कि जी कोई ਵੱਡਾ ਪਲੇਅਰ ਨਹੀਂ ਹੁੰਦਾ, ਵੱਡਾ ਸਿਰਫ ਔਰ ਸਿਰਫ ਜਿਹੜੀ ਪਰਫਾਰਮੈਂਸ ਹੁੰਦੀ ਹੈ ਪਲੇਅਰਾਂ ਦੀ ਉਹ ਹੁੰਦੀ ਹੈ। ਇਹ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਏਗਾ ਕਿ ਇਸ ਦਫਾ ਪਹਿਲੀ ਦਫਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਬੜਾ ਬੋਲਡ ਸਟੈਪ ਚੁੱਕਿਆ ਗਿਆ ਸੀ। ਸੈਂਟਰਲ ਕੰਟਰੈਕਟ ਦੀ ਜਿਹੜੀ ਗਈ ਹੈ कैटेगरी ही खत्म कर दी गई, इसलिए कि पाकिस्तान क्रिकेट बोर्ड ने समझा है कि कोई ऐसा प्लेयर ही नहीं है
ਕਿ ਜਿਹਨੂੰ A ਕੈਟਾਗਰੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਬਿਲਕੁਲ ਤੁਹਾਨੂੰ ਪਤਾ ਹੈਗਾ ਕਿ ਇਹ ਜਿਹੜਾ ਹੈਗਾ ਨਾ ਰਿਜ਼ਵਾਨ ਸੀ, ਬਾਬਰ ਸੀ ਔਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਆਪ ਆਮ ਨਹਾਜ਼ ਜਿਹੜੇ ਹੈਗੇ ਨੇ ਸਮਝਦੇ ਨੇ ਕਿ ਅਸੀਂ ਬੜੇ ਵੱਡੇ ਖਿਲਾੜੀ ਹੈਗੇ ਆ, ਉਹ ਬਾਕਾਇਦਾ ਕਹਿੰਦੇ ਰਹੇ ਅਸੀਂ ਸਿਗਨੇਚਰ ਹੀ ਨਹੀਂ ਕਰਾਂਗੇ, ਅਸੀਂ ਸੈਂਟਰਲ ਕੰਟਰੈਕਟ ਤੇ ਸਾਈਨ ਹੀ ਨਹੀਂ ਕਰਾਂਗੇ। ਤੇ ਲੇਕਿਨ ਇਹ ਜਿਹੜੀ ਮਿੱਥ ਜਿਹੜੀ ਹੈਗੀ ਹੈ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੌਜੂਦਾ ਚੇਅਰਮੈਨ ਨੇ ਮੋਹਸਿਨ ਨਕਵੀ, ਉਹਨਾਂ ਨੇ ਤੋੜੀ ਹੈਗੀ ਹੈ। ਹੁਣ ਸਿਰਫ ਉਹਨਾਂ ਨੂੰ ਇਹੋ ਹੀ ਕੰਮ ਕਰਨਾ ਚਾਹੀਦਾ ਹੈ। ਤੁਸੀਂ ਬੜਾ ਜਿਹੜਾ ਹੈਗਾ ਨਾ ਇੰਟਰੋ ਹੀ ਬੜਾ ਜਾਨਦਾਰ, ਮੈਂ ਸਮਝਦਾ ਵਾਂ ਕਿ ਅਗਰ ਕ੍ਰਿਕਟ ਦਾ ਕਿਬਲਾ ਦਰੁਸਤ ਕਰਨਾ ਹੈਗਾ ਤਮਾਮ ਛੋਟੇ ਹੈਗੇ ਨੇ ਡੋਮੈਸਟਿਕ ਦੀ ਤਰਫ ਲਿਆਉਣਾ ਚਾਹੀਦਾ ਹੈਗਾ। ਹੁਣ ਤੁਹਾਨੂੰ ਪਤਾ ਪਿਸ਼ਾਵਰ ਦੇ ਵਿੱਚ ਐਕਸਪ੍ਰੈਸ ਨਿਊਜ਼ ਮੀਡੀਆ ਪਾਰਟਨਰ ਹੈ ਨੈਸ਼ਨਲ T20 ਜਿਹੜੀ ਹੈ ਨਾ ਟੂਰਨਾਮੈਂਟ ਪਿਸ਼ਾਵਰ ਦੇ ਵਿੱਚ ਚੱਲ ਰਿਹਾ ਹੈਗਾ। ਇਹਦੇ ਜਿਹੜੇ ਇੱਕ ਪੋਜ਼ਿਟਿਵ ਸਾਈਨ ਹੈਗਾ ਨਾ, ਇਹਦੇ ਵਿੱਚ ਕੁਝ ਜਿਹੜੇ ਹੈਗੇ ਨੇ ਨਾ ਨੈਸ਼ਨਲ ਟੀਮ ਦੇ ਪਲੇਅਰ ਜਿਹੜੇ ਬੰਗਲਾਦੇਸ਼ ਟੀਮ ਦੇ ਖਿਲਾਫ ਹੈਗਾ ਨਾ ਪਰ ਉਹਦੇ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕੇ, ਉਹ ਬਾਕਾਇਦਾ ਤੌਰ ਤੇ ਜਿਹੜੇ ਗਏ ਨੇ ਇਸ T20 ਦਾ ਹਿੱਸਾ ਹੈਗੇ ਨੇ ਔਰ ਪਰਫਾਰਮੈਂਸ ਦਾ ਵੀ ਮੁਜ਼ਾਹਰਾ ਕਰ। ਤੁਸੀਂ ਦੇਖ ਲਓ ਕਿ ਆਪਣਾ ਰੋਜ਼ ਜਿਹੜੇ 2 ਮੈਚ ਚੱਲਦੇ ਹੈਗੇ ਨੇ ਉਹਦੇ ਵਿੱਚ ਚਲੋ ਅੱਛੀ ਹੈ ਜਾਂ ਬੁਰੀ ਹੈਗੀ ਹੈ, ਜਦੋਂ ਡੋਮੈਸਟਿਕ ਗੇਮ ਖੇਲਣਗੇ ਉਹਨਾਂ ਦੀ ਪਰਫਾਰਮੈਂਸ ਅਗਰ ਬੁਰੀ ਵੀ ਹੈਗੀ ਹੈ ਅੱਛੀ ਹੋ ਜਾਏਗੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਇੱਕ ਅੱਛਾ ਪਲੇਅਰ ਜਿਹੜਾ ਹੁੰਦਾ ਹੈ, ਜਿਹੜਾ ਇੰਟਰਨੈਸ਼ਨਲ ਪਲੇਅਰ ਜਿਹਦਾ ਐਕਸਪੋਜ਼ਰ ਹੁੰਦਾ ਹੈ, ਅਗਰ ਉਹ ਮੁਲਕੀ ਜਿਹੜੇ ਪਲੇਅਰ ਹੈਗੇ ਨੇ ਉਹਨਾਂ ਦੇ ਨਾਲ ਖੇਲੇਗਾ, ਨਾ ਸਿਰਫ ਉਹਦੇ ਖੇਲ ਦੇ ਵਿੱਚ ਬਿਹਤਰੀ ਆਏਗੀ ਬਲਕਿ ਜਿਹੜੇ ਨਵੇਂ ਮੁੰਡੇ ਹੈਗੇ ਨੇ ਉਹਨਾਂ ਨੂੰ ਵੀ ਬੜਾ ਕੁਝ ਸਿੱਖਣ ਦਾ ਮੌਕਾ ਮਿਲੇਗਾ। ਤੇ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੂੰ ਦੌਰਾ ਬੰਗਲਾਦੇਸ਼ ਵਾਸਤੇ ਜਿਹੜਾ ਹੈਗਾ ਨਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਹੈਗਾ, ਉਹਨਾਂ ਕੋਲ ਬਹੁਤ ਅੱਛਾ ਜਿਹੜਾ ਗਾਣਾ ਇੱਕ ਮੌਕਾ ਹੈਗਾ ਕਿ ਉਹ ਜਿਹੜੇ ਸੈਂਟਰਲ ਕੰਟਰੈਕਟ ਸੇ ਸਾਈਨ ਕਰਨ ਤੋਂ ਇਨਕਾਰ ਕਰਤਾ। ਮਾਜ਼ੀ ਵਿੱਚ ਰਿਜ਼ਵਾਨ ਦੀ ਮਿਸਾਲ ਵੀ ਮੌਜੂਦ ਹੈ, ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਮੈਨੇਜਮੈਂਟ ਦੀ ਵੀ ਇੱਥੇ ਜ਼ਿੰਮੇਵਾਰੀ ਹੈ ਕਿ ਪਾਬੰਦ ਬਣਾਉਣ ਖਿਲਾੜੀਆਂ ਨੂੰ ਕਿ ਤੁਸੀਂ ਜਿੰਨੇ ਵੀ ਇਵੈਂਟਸ ਆਉਣਗੇ ਸਾਲ ਵਿੱਚ ਡੋਮੈਸਟਿਕ ਤੁਸੀਂ ਖੇਡੋਗੇ, ਪਰਫਾਰਮ ਕਰੋਗੇ, ਫਿਰ ਟੀਮ ਵਿੱਚ ਆਓਗੇ? ਸਰ ਬੇਸਿਕਲੀ ਇਹ ਫਾਰਮੂਲਾ ਤੇ ਇਹੋ ਹੀ ਹੈ ਜਿਹੜਾ ਤੁਸੀਂ ਦੱਸ ਦਿੱਤਾ ਹੈਗਾ, ਲੇਕਿਨ ਇਹ ਖਿਲਾੜੀ ਇੰਨਾ ਪ੍ਰੈਸ਼ਰਾਈਜ਼ ਕਰਦੇ ਨੇ, ਇੰਨਾ ਬਲੈਕਮੇਲ ਕਰਦੇ ਨੇ ਜਾਂ ਉਹ ਜਿਹੜੇ ਅਹੁਦੇਦਾਰ ਹੁੰਦੇ ਨੇ ਉਹ ਇੰਨੇ ਸਟਰੋਂਗ ਨਹੀਂ ਹੁੰਦੇ, ਉਹਨਾਂ ਨੂੰ ਵੀ ਆਪਣੀ ਨੌਕਰੀਆਂ ਦੀ ਲਾਲਚ ਹੁੰਦੀ ਹੈ ਨਾ। ਤੁਸੀਂ ਦੇਖੋ ਕਿ ਉਹਨਾਂ ਨੂੰ ਇੰਨੇ ਹੈਵੀ ਜਿਹੜੇ ਮੁਆਵਜ਼ੇ ਮਿਲਦੇ ਨੇ, ਚਾਹੇ ਉਹ ਸਿਲੈਕਸ਼ਨ ਕਮੇਟੀ ਦਾ ਹਿੱਸਾ ਨੇ, ਟੀਮ ਮੈਨੇਜਮੈਂਟ ਦਾ ਹਿੱਸਾ ਹੈ। ਔਰ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਆਖਰੀ ਜਿਹੜਾ ਅਤਰ ਮਹਿਮੂਦ ਹੈਗੇ ਸੀ ਇਹ ਅਬੂਰੀ ਹੈਡ ਕੋਚ ਵੀ ਰਹੇ ਨੇ ਔਰ ਇਹਨਾਂ ਨੂੰ ਆਖਰੀ ਮੁਆਵਜ਼ਾ ਕਿੰਨਾ ਮਿਲਦਾ ਰਿਹਾ ਹੈਗਾ? 70 ਲੱਖ ਰੁਪਏ ਲੈ ਰਹੇ ਸੀ ਭਾਜੀ, 70 ਲੱਖ ਰੁਪਇਆ। ਔਰ 70 ਲੱਖ ਮੇਰਾ ਖਿਆਲ ਹੈ ਕਿ ਆਮ ਆਦਮੀ ਜਿਹੜਾ ਗਾ ਨਾ ਸਾਰੀ ਜ਼ਿੰਦਗੀ ਦੇ ਵਿੱਚ 70 ਲੱਖ ਨਹੀਂ ਮਿਲਦਾ। ਔਰ ਤੁਸੀਂ ਅਜ਼ਹਰ ਮਹਿਮੂਦ ਦੀ ਵੇਖ ਲਓ ਕਿ ਉਹ ਆਪ ਕਿੱਡਾ ਵੱਡਾ ਪਲੇਅਰ ਹੈਗਾ ਸੀ ਔਰ ਕਿੱਡਾ ਵੱਡਾ ਉਹ ਕੋਚ ਹੋਏਗਾ, ਤੁਸੀਂ ਆਪ ਸਮਝ ਸਕਦੇ ਹੈਗੇ ਨੇ, ਠੀਕ ਹੈ। ਤੇ ਉਹਨਾਂ ਦੇ ਦਿਮਾਗ ਖਰਾਬ ਹੈਗਾ ਕਿ ਉਹ ਜਿਹੜੇ ਹੈਗੇ ਨੇ ਨਾ ਇਸ ਤਰੀਕੇ ਨਾਲ ਕੋਈ ਕੰਟਰੋਵਰਸ਼ੀਅਲ ਜਿਹੜੇ ਹੈਗੇ ਨੇ ਨਾ ਉਹਦੀ ਤਨਾਜ਼ੇ ਦੇ ਵਿੱਚ ਪੈਣ, ਜਿਹਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਜਿਹੜੇ ਹੈਗੇ ਨੇ ਨਾ 30 40 50 60 70 ਲੱਖ ਰੁਪਏ ਮਿਲ ਰਿਹਾ ਹੈਗਾ, ਉਹਦੇ ਤੇ ਵੀ ਉਹ ਖਿਲਾੜੀ ਮਾਰਨ। ਇਸ ਲਈ ਬਾਜ਼ ਕਾ ਜਿਹੜੇ ਟੀਮ ਮੈਨੇਜਮੈਂਟ ਦਾ ਹਿੱਸਾ ਹੁੰਦੇ ਨੇ ਉਹ ਸਪੈਸ਼ਲੀ ਜਿਹੜੇ ਹੁੰਦੇ ਨੇ ਪਾਕਿਸਤਾਨੀ ਕੋਚ ਜਾਂ ਟੀਮ ਮੈਨੇਜਮੈਂਟ ਦਾ ਹਿੱਸਾ ਹੁੰਦੇ ਨੇ, ਖਾਮੋਸ਼ੀ ਇਖਤਿਆਰ ਕਰ ਲੈਣੇ। ਨਹੀਂ ਭਾਜੀ ਜਿਹੜੇ ਇੰਨੇ ਪੈਸੇ ਆ ਰਹੇ ਨੇ ਉਹ ਨਾ ਕੁਝ ਸਿਲੈਕਟਰ ਕੀ ਕਰਦੇ ਨੇ? ਲੇਕਿਨ ਤੁਹਾਨੂੰ ਯਾਦ ਹੋਏਗਾ ਅਲੀਮ ਡਾਰ ਹੁੰਦੇ ਸੀ ਇੱਕ ਸਿਲੈਕਸ਼ਨ ਕਮੇਟੀ ਵਿੱਚ, ਉਹਨਾਂ ਬਾਰੇ ਤੈਅ ਕਿਹਾ ਗਿਆ ਕਿ ਉਹ ਤਨਖਾਹ ਵੀ ਨਹੀਂ ਲੈਂਦੇ ਸੀ ਕਿ ਤੇ ਬੜੇ ਮਾਮਲਾਤ ਖਰਾਬ ਚੱਲਦੇ ਪਏ ਸੀ ਉਹਨਾਂ ਦਾ ਮੈਨੇਜਮੈਂਟ ਦੇ ਨਾਲ। ਤੇ ਇਹ ਮੈਨੂੰ ਐਜ਼ ਅ ਕ੍ਰਿਕਟ ਫੈਨ ਗੱਲ ਸਮਝ ਨਹੀਂ ਆਈ ਕਿ ਉਹ ਇੱਕ ਅੰਪਾਇਰ ਤਾਂ ਸਿਲੈਕਸ਼ਨ ਕਮੇਟੀ ਵਿੱਚ ਜਿਹੜੀ ਸ਼ਮੂਲੀਅਤ ਹੈ ਉਹਦਾ ਕੀ ਫਾਇਦਾ ਹੈ, ਮਤਲਬ ਕਿੰਨੇ ਉਹਨਾਂ ਨੂੰ ਰੱਖਿਆ ਹੈ? ਚਲੋ ਕ੍ਰਿਕਟਰ ਸਮਝ ਵੀ ਆਉਂਦੀ ਹੈ। ਸਰ ਬੇਸਿਕਲੀ ਮੈਂ ਤੁਹਾਨੂੰ ਦੱਸਾਂ ਇਹ ਬੇਸਿਕਲੀ ਫੈਸਲਾ ਹੀ ਬੜਾ ਗਲਤ ਹੈਗਾ ਸੀ। ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਬ੍ਰੇਕ ਕਰ ਰਿਹਾ ਵਾਂ, ਅਲੀਮ ਡਾਰ ਬੇਸਿਕਲੀ ਜਿਹੜੇ ਹੈਗੇ ਨੇ ਨਾ ਅੰਪਾਇਰ ਨਹੀਂ ਸੀ ਹੈਗੇ। ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਅੱਬਾ ਜੀ ਪੁਲਿਸ ਅਫਸਰ ਹੈਗੇ ਸੀ, ਤਬਾਦਲੇ ਹੁੰਦੇ ਰਹਿੰਦੇ ਸੀ ਲਾਹੌਰ ਦੇ, ਕਦੀ ਕਿਤੇ ਠੀਕ ਹੈ। ਲੇਕਿਨ ਇਹ ਬੇਸਿਕਲੀ ਕ੍ਰਿਕਟਰ ਬਣਨਾ ਚਾਹੁੰਦੇ ਸੀ ਔਰ ਬਹੁਤ ਵੱਡੇ ਕ੍ਰਿਕਟਰ ਹੈਗੇ ਸੀ। ਏਡੇ ਜਿਹੜੇ ਹੈਗੇ ਨੇ ਚੌਕੇ ਛੱਕੇ ਇਹ ਲਾਉਂਦੇ ਸੀ, ਏਡਾ ਜ਼ਬਰਦਸਤ ਜਿਹੜੇ ਹੈਗੇ ਨੇ ਇਹਨਾਂ ਦੇ ਹਾਰਡ ਹਿੱਟਰ ਹੈਗੇ ਸੀ। ਮੈਂ ਇਹਨਾਂ ਦੀ ਖੁਦ ਵੀ ਇਨਿੰਗਸ ਦੇਖੀ ਹੈ, ਇਹਨਾਂ ਦੀ ਖੁਦ ਵੀ ਇਨਿੰਗਸ ਏਡੇ ਵੱਡੇ ਛੱਕੇ ਸ਼ਾਇਦ ਸ਼ਾਹਦ ਅਫਰੀਦੀ ਦੇ ਨਾ ਹੋਣ ਜਿੰਨੇ ਅਲੀਮ ਡਾਰ ਲਾਉਂਦਾ ਰਿਹਾ ਹੈ। ਲੇਕਿਨ ਸਰ ਮੈਂ ਤੁਹਾਨੂੰ ਖਬਰ ਬ੍ਰੇਕ ਕਰ ਰਿਹਾ ਵਾਂ, ਇਹ ਤਾਂ ਬੇਸਿਕਲੀ ਕ੍ਰਿਕਟਰ ਬਣਨ ਆਏ ਹੈਗੇ ਸੀ। ਲੇਕਿਨ ਇਹ ਜਦੋਂ ਲਾਹੌਰ ਦੇ ਵਿੱਚ ਇਹਨਾਂ ਦੇ ਆਏ ਉਸ ਵਕਤ ਜਿਹੜੇ ਗਏ ਨੇ ਨਾ ਅਜ਼ਹਰ ਜ਼ੈਦੀ ਸਾਹਿਬ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕ ਮੈਨੇਜਰ, ਉਹਨਾਂ ਨੇ ਬਾਕਾਇਦਾ ਜਿਹੜਾ ਗਾਣਾ ਅਲੀਮ ਡਾਰ ਨੂੰ ਜਦੋਂ ਦੇਖਿਆ ਪਰਖਿਆ, ਚੂੰਕਿ ਉਹ PNT ਜਿਮਖਾਨਾ ਦੇ ਰੂਹੇ ਰਵਾਂ ਵੀ ਹੈਗੇ ਨੇ ਔਰ ਅਜ਼ਹਰ ਜ਼ੈਦੀ ਸਾਹਿਬ ਨੇ ਬੜੇ ਪਲੇਅਰ ਜਿਹੜੇ ਗਏ ਨੇ ਪਾਕਿਸਤਾਨ ਟੀਮ ਨੂੰ ਬਣਾ ਕੇ ਦਿੱਤੇ ਹੈਗੇ ਨੇ, ਠੀਕ ਹੈ। ਔਰ ਅਬਦੁਲ ਰਜ਼ਾਕ ਹੈ, ਇਮਰਾਨ ਨਜ਼ੀਰ ਸਮੇਤ ਬਹੁਤ ਆਪਣਾ ਇਰਫਾਨ ਹੈ, ਇਹ ਤਾਂ ਬੜੀ ਲੰਬੀ ਤਫਸੀਲ ਹੈਗੀ ਹੈ ਜਿਹੜੇ PNT ਜਿਮਖਾਨਾ ਤੋਂ ਨਿਕਲੀ ਹੈਗੀ ਹੈ। ਇਹਨਾਂ ਦੇ ਵਿੱਚੋਂ ਅਲੀਮ ਡਾਰ ਵੀ, ਚੂੰਕਿ ਅਲੀਮ ਡਾਰ ਨੂੰ ਅਜ਼ਹਰ ਜ਼ੈਦੀ ਸਾਹਿਬ ਨੇ ਆਪਣਾ ਬੇਟਾ ਬਣਾ ਲਿਆ ਸੀ, ਇਹਨਾਂ ਦੇ ਘਰ ਹੀ ਰਹਿੰਦੇ ਗਏ ਸੀ।
ਅਜ਼ਹਰ ਜ਼ੈਦੀ ਸਾਹਿਬ ਨੇ ਬਾਕਾਇਦਾ ਤੌਰ ਤੇ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਡਾਕਟਰ ਸਾਹਿਬ ਤੁਹਾਡੀ ਹੁਣ ਉਮਰ ਐਸੀ ਹੋ ਗਈ ਹੈ ਔਰ ਮੈਨੂੰ ਨਜ਼ਰ ਆ ਰਿਹਾ ਹੈ ਕਿ ਤੁਸੀਂ ਕੌਮੀ ਟੀਮ ਦਾ ਹਿੱਸਾ ਨਹੀਂ ਬਣ ਸਕਦੇਗੇ, ਤੇ ਲਿਹਾਜ਼ਾ ਤੁਸੀਂ ਜਿਹੜਾ ਹੈ ਨਾ ਇਹ ਖਿਆਲ ਛੱਡ ਕੇ ਤੇ ਤੁਸੀਂ ਅੰਪਾਇਰਿੰਗ ਦੀ ਤਰਫ ਆ ਜਾਓ। ਔਰ ਇਹ ਚੂੰਕਿ ਬੜੇ ਓਬੀਡੀਐਂਟ ਬੇਟੇ ਗਏ ਸੀ, ਉਹਦੀ ਵਜ੍ਹਾ ਦੇ ਨਾਲ ਬਾਕਾਇਦਾ ਇਹਨਾਂ ਨੇ ਉਹਨਾਂ ਦੀ ਗੱਲ ਸੁਣੀ, ਇਹ ਫਿਰ ਅੰਪਾਇਰਿੰਗ ਦੀ ਤਰਫ ਆਏ। ਔਰ ਤੁਸੀਂ ਦੇਖੋ ਅਜ਼ਹਰ ਜ਼ੈਦੀ ਸਾਹਿਬ ਦੀ ਅੱਖ ਦੇਖੋ ਕਿ ਉਹਨਾਂ ਨੇ ਦੇਖ ਲਿਆ ਕਿ ਇਹ ਜਿਹੜਾ ਮੁੰਡਾ ਹੈਗਾ ਇਹ ਅਗਰ ਕ੍ਰਿਕਟ ਦੇ ਵਿੱਚ ਅਗਰ ਹੁਣ ਨਹੀਂ ਫਿੱਟ ਹੋ ਸਕਦਾ, ਏਜ ਥੋੜੀ ਜ਼ਿਆਦਾ ਹੋ ਗਈ ਹੈ, ਲੇਕਿਨ ਇਹ ਅੰਪਾਇਰਿੰਗ 'ਚ ਨਾਮ ਪੈਦਾ ਕਰ ਸਕਦਾ ਹੈ। ਔਰ ਫਿਰ ਬਾਅਦ 'ਚ ਜਦੋਂ ਅੰਪਾਇਰਿੰਗ ਦੀ ਦੁਨੀਆ ਦੇ ਵਿੱਚ ਆਏ, ICC ਦੇ ਐਲੀਟ ਪੈਨਲ ਦੇ ਵਿੱਚ ਵੀ ਬਾਹਰ ਰਹੇ ਔਰ ਇਹਨਾਂ ਦੇ ਜਿਹੜੇ ਪੂਰੇ ਜਿਹੜੇ ਕੈਰੀਅਰ ਦੇ ਵਿੱਚ ਡਿਸੀਜਨ, ਕੋਈ ਮੇਰਾ ਨਹੀਂ ਖਿਆਲ ਕਿ ਇਹਨਾਂ ਦੇ ਡਿਸੀਜਨ ਨੂੰ ਕਦੀ ਕਿਸੇ ਨੇ ਵੀ ਚੈਲੰਜ ਕੀਤਾ ਹੋਵੇ। ਇੰਨਾ ਐਕੂਰੇਟ ਇਹਨਾਂ ਦੀ ਜਿਹੜੀ ਹੈਗੀ ਸੀ ਆਪਣਾ ਡਿਸੀਜਨ ਮੇਕਿੰਗ ਹੁੰਦੀ ਸੀ ਔਰ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ। ਔਰ ਇਹੋ ਹੀ ਜਿਹੜੀ ਮੈਂ ਤੁਹਾਡੀ ਗੱਲ ਹੈਗੀ ਹੈ ਕਿ ਇਹਨਾਂ ਦਾ ਬੇਸਿਕਲੀ ਸਿਲੈਕਸ਼ਨ ਕਮੇਟੀ ਦੇ ਵਿੱਚ ਕੋਈ ਕੰਮ ਨਹੀਂ ਹੈਗਾ, ਲੇਕਿਨ ਇਹਨਾਂ ਨੂੰ ਸਿਲੈਕਸ਼ਨ ਕਮੇਟੀ 'ਚ ਮੈਨੂੰ ਨਹੀਂ ਪਤਾ ਕਿ ਕਿਹਨੇ ਕਿਹਾ ਸਿਲੈਕਸ਼ਨ ਕਮੇਟੀ 'ਚ ਪਾ ਦਿੱਤਾ। ਔਰ ਅਲੀਮ ਡਾਰ ਇਹਨਾਂ ਨੂੰ ਵੀ ਹਾਮੀ ਨਹੀਂ ਸੀ ਭਰਨੀ ਚਾਹੀਦੀ, ਬਲਕਿ ਇਹ ਕਹਿਣਾ ਚਾਹੀਦਾ ਹੈਗਾ ਸੀ ਕਿ ਮੈਂ ਜਿਹੜਾ ਹੈਗਾ ਨਾ ਅੰਪਾਇਰਿੰਗ ਦੇ ਵਿੱਚ ਮੈਂ ਆਪਣੀ ਤਰ੍ਹਾਂ ਦੇ ਇਸ ਤਰ੍ਹਾਂ ਅੰਪਾਇਰ ਜਿਹੜੇ ਹੈਗੇ ਨੇ ਨਾ ਤੁਹਾਨੂੰ ਬਣਾ ਕੇ ਦੇਣਾ ਹੈਗਾ ਵਾ, ਤਾਂ ਕਿ ਉਹ ਜਿਹੜੇ ICC ਪੈਨਲ ਦੇ ਵਿੱਚ ਜਾਣ ਔਰ ਪਾਕਿਸਤਾਨ ਦਾ ਜਿਹੜਾ ਮੇਰੀ ਤਰ੍ਹਾਂ ਨਾਮ ਰੋਸ਼ਨ ਕਰਨ। ਸਿਲੈਕਸ਼ਨ ਕਮੇਟੀ ਦੇ ਵਿੱਚ ਇਹਨਾਂ ਨੂੰ ਦਾਖਲ ਕਰਨ ਦਾ ਤਰੀਕਾਕਾਰ ਵੀ ਬੜਾ ਹੈਗਾ ਸੀ। ਔਰ ਤੁਹਾਨੂੰ ਇਹ ਵੀ ਦੱਸ ਦਿਆਂ, ਚੂੰਕਿ ਇਹ ਬੜੇ ਇਮਾਨਦਾਰ ਸਾਫ਼ ਸ਼ਫਾਫ ਸ਼ਖਸੀਅਤ ਦੇ ਮਾਲਿਕ ਨੇ ਅਲੀਮ ਡਾਰ, ਜਦੋਂ ਸਿਲੈਕਸ਼ਨ ਕਮੇਟੀ ਬੈਠਦੀ ਸੀ ਸਭ ਤੋਂ ਜ਼ਿਆਦਾ ਅਗਰ ਕੋਈ ਇਤਰਾਜ਼ ਹੁੰਦਾ ਸੀ ਨਾ ਤੇ ਇਹੋ ਹੀ ਅਲੀਮ ਡਾਰ ਹੀ ਕਰਦੇ ਸੀ, ਚੂੰਕਿ ਸਾਰੇ ਇਹਨਾਂ ਨੇ ਸਾਰੇ ਜਿਹੜੇ ਹੈਗੇ ਨੇ ਦੁਨੀਆ ਦੇ तमाम ਪਲੇਅਰਾਂ ਨੂੰ ਬੜੇ ਗੌਰ ਦੇ ਨਾਲ ਦੇਖਿਆ ਹੈਗਾ, ਉਹਨਾਂ ਦੀ ਜਿਹੜੀ ਪਿਚਿਸ ਹੈਗੇ ਨੇ ਦੁਨੀਆ ਦੀ ਉਹਨਾਂ ਨੂੰ ਵੇਖਿਆ ਹੈ, ਕੰਡੀਸ਼ਨ ਨੂੰ ਦੇਖਿਆ ਹੈ, ਇਹ ਸਭ ਤੋਂ ਜ਼ਿਆਦਾ ਇਤਰਾਜ਼ ਕਰਦੇ ਸੀ। ਬਾਕੀ ਜਿਹੜੇ ਸਿਲੈਕਟਡ ਨੇ ਉਹਨਾਂ ਦੇ ਆਪਣੇ ਵੀ ਮੁਫਾਦ ਹੁੰਦੇ ਨੇ, ਉਹ ਪਤਾ ਨਹੀਂ ਉਹਨਾਂ ਨੇ ਟਾਰਗੇਟ ਸੈੱਟ ਕੀਤੇ ਹੁੰਦੇ ਨੇ ਕਿ ਇਹ ਮੁੰਡਾ ਪਵਾਉਣਾ ਜਾਂ ਇਹਨੂੰ ਕਢਵਾਉਣਾ ਜਾਂ ਇੰਜ ਕਰਨਾ ਜਾਂ ਇੰਜ ਕਰਨਾ ਸਾਰਾ। ਜਦੋਂ ਅਲੀਮ ਡਾਰ ਬੋਲਦੇ ਸੀ ਤੇ ਮੇਰਾ ਖਿਆਲ ਹੈ ਕਿ ਉਹ ਜਿਹੜੀ ਸਿਲੈਕਸ਼ਨ ਕਮੇਟੀ ਸੀ ਉਹਨਾਂ ਨੂੰ ਹਜ਼ਮ ਹੀ ਨਹੀਂ ਸੀ ਹੁੰਦੇ। ਹੁਣ ਦੇਖੋ ਨਾ ਅਲੀਮ ਡਾਰ ਨੂੰ ਤੁਸੀਂ ਜਿਹੜਾ ਗਏ ਨਾ ਵਰਲਡ ਕੱਪ ਦੇ ਬਾਅਦ ਉਹਨਾਂ ਨੇ ਤਾਂ ਬਲਕਿ ਖੁਦ ਮੁਸਤਾਫੀ ਹੋ ਗਏ ਸੀ, ਉਹਨਾਂ ਤੋਂ ਅਸਤੀਫੇ ਤੋਂ ਪਹਿਲੇ ਦੂਸਰੇ ਜਿਹੜੇ ਹੈਗੇ ਨੇ ਨਾ ਉਹਨਾਂ ਦੇ ਅਸਤੀਫੇ ਆਣੇ ਚਾਹੀਦੇ ਸੀ। ਜਿਹੜੇ ਅਸਲ ਜ਼ਿੰਮੇਦਾਰ ਤੇ ਦੂਸਰੇ ਹੈਗੇ ਨੇ ਜਿਨ੍ਹਾਂ ਦੀ ਜ਼ਿਆਦਾ ਜਿਹੜੀ ਮਨਮਾਨੀਆਂ ਨੇ ਔਰ ਜਿੰਦੀ ਵਜ੍ਹਾ ਨਾਲ ਅਸੀਂ ਵਰਲਡ ਕੱਪ ਦੇ ਵਿੱਚ ਸੈਮੀਫਾਈਨਲ ਦੀ ਦੌੜ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ। ਕੋਈ ਮਸਲਾ ਨਹੀਂ ਜੀ ਆਕਿਬ ਜਾਵੇਦ ਤੁਹਾਨੂੰ ਪਤਾ ਹੈਗਾ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਹੈ ਕਿ ਤੁਸੀਂ ਆਕਿਬ ਜਾਵੇਦ ਦੇ ਨਾਲ 1 to 1 ਜਿਹੜਾ ਟਾਕ ਕਰ ਲੋਗੇ ਨਾ ਤੇ ਤੁਸੀਂ ਐਂ ਸਮਝੋਗੇ ਕਿ ਇਸ ਤੋਂ ਵੱਡਾ ਜਿਹੜਾ ਹੈ ਨਾ ਕ੍ਰਿਕਟ ਦਾ ਕੋਈ ਐਕਸਪਰਟ ਆਦਮੀ ਕੋਈ ਨਹੀਂ, ਕੋਈ ਕ੍ਰਿਕਟ ਦਾ ਅਰਸਤੂ ਕੋਈ ਨਹੀਂ ਹੈਗਾ ਔਰ ਕ੍ਰਿਕਟ ਦੀ ਜਿਹੜੀ ਗੇ ਊਂਚ ਨੀਚ ਨੂੰ ਕੋਈ ਨਹੀਂ ਸਮਝਦਾ ਹੈਗਾ। ਔਰ ਉਹਨਾਂ ਨੇ ਐਸੀ ਐਗਜ਼ਾਮਪਲਾਂ ਐਸੀਆਂ ਚੀਜ਼ਾਂ ਦੇਣਗੇ, ਲਾਹੌਰ ਕਲੰਦਰ ਤੋਂ ਸ਼ੁਰੂ ਕਰਨਗੇ, ਫਿਰ ਹੋਰ ਆਪਣੇ ਵਾਕਿਆਤ। ਉਹ ਚੂੰਕਿ ਬੇਸਿਕਲੀ ਜਿਹੜੇ ਹੈਗੇ ਨੇ ਨਾ ਉਹ ਮੀਟਿੰਗ ਦੇ ਵਿੱਚ ਬੈਠਣ ਦੇ ਜਿਹੜੇ ਹੈਗੇ ਨੇ ਨਾ ਬੈਠ ਕੇ ਉਹ ਲੋਕਾਂ ਨੂੰ ਕਾਇਲ ਕਰਨ ਦੇ ਬੜੇ ਐਕਸਪਰਟ ਹੈਗੇ ਨੇ, ਠੀਕ ਹੈ। ਉਹਦੇ ਬਾਅਦ ਉਹ ਕਰਨ ਜਾਂ ਨਾ ਕਰਨ ਤੁਹਾਡੇ ਸਾਹਮਣੇ ਹੈਗਾ। ਮੇਰਾ ਖਿਆਲ ਹੈ ਕਿ ਅਗਰ ਇੱਕ ਅੱਛੀ ਪਰਫਾਰਮੈਂਸ ਹੁੰਦੀ ਹੈ, ਇਹ ਕ੍ਰੈਡਿਟ ਲੈਂਦੇ ਨੇ, ਤੇ ਜਦੋਂ ਟੀਮ ਹਾਰਦੀ ਹੈ ਜਾਂ ਆਪਣਾ ਸ਼ਰਮਨਾਕ ਜਿਹੜੀ ਉਹਨਾਂ ਦੀ ਆਪਣਾ ਪਰਫਾਰਮੈਂਸ ਹੁੰਦੀ ਹੈ ਤੇ ਜਿਹੜੀ ਸਿਲੈਕਸ਼ਨ ਕਮੇਟੀ ਹੈਗੀ ਹੈ ਇਹਨਾਂ ਨੂੰ ਵੀ ਬਾਕਾਇਦਾ ਤੌਰ ਤੇ ਜਿਹੜਾ ਹੈਗਾ ਨਾ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਅਬਦੁਲ ਕਾਦਰ ਇਸ ਤੋਂ ਪਹਿਲੇ 2009 ਦੇ ਵਿੱਚ ਇੱਕ ਮਿਸਾਲ ਦੇ ਚੁੱਕੇ ਸੀ, ਉਹਨਾਂ ਨੇ ICC 2020 ਵਰਲਡ ਕੱਪ ਪਹਿਲੀ ਦਫਾ ਜਿਹੜਾ ਪਾਕਿਸਤਾਨ ਆਲਮੀ ਚੈਂਪੀਅਨ ਬਣਿਆ ਸੀ। ਇਹ ਜਿਹੜੀ ਟੀਮ ਸੀ ਕਾਦਰ ਸਾਹਿਬ ਨੇ ਹੀ ਬਣਾਈ ਸੀ, ਲੇਕਿਨ ਚੂੰਕਿ ਉਹਨਾਂ ਨੇ ਇਬਤਦਾਈ ਜਦੋਂ ਹੋਈਆਂ ਸੀ ਤਾਂ ਉਹਨਾਂ ਨੇ ਸਮਝਿਆ ਸ਼ਾਇਦ ਮੈਂ ਜਿਹੜੀ ਇਹ ਨਾ ਅੱਛੀ ਟੀਮ ਨਹੀਂ ਬਣਾ ਸਕਿਆ। ਉਹਨਾਂ ਨੇ ਵਰਲਡ ਕੱਪ ਇਵੈਂਟ ਦੇ ਦੌਰਾਨ ਹੀ ਬਾਕਾਇਦਾ ਸਿਲੈਕਸ਼ਨ ਕਮੇਟੀ ਤੋਂ ਜਿਹੜਾ ਹੈਗੇ ਨੇ ਆਪਣਾ ਮੁਸਤਾਫੀ ਹੋ ਗਏ ਸੀ। ਤੇ ਬੜੀਆਂ ਮਿਸਾਲਾਂ ਮੌਜੂਦ ਹੈਗੀਆਂ ਨੇ। ਬੇਸਿਕਲੀ ਉਹਦੇ ਜਿਹੜੇ ਹੈਗੇ ਨੇ ਇਹ ਤਾਂ ਆਉਣ ਜਾਣ ਵਾਲੀਆਂ ਚੀਜ਼ਾਂ ਹੈਗੀਆਂ ਨੇ, ਲੇਕਿਨ ਜਿਹੜਾ ਹੈਗਾ ਨਾ ਇੱਜ਼ਤ ਜਾਂ ਸੈਲਫ ਰਿਸਪੈਕਟ ਜਿਹੜੀ ਹੈਗੀ ਹੈ ਨਾ ਇੱਥੇ ਬੰਦੇ ਨੂੰ ਕਦੀ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਲੇਕਿਨ ਸਾਡੇ ਜਿਹੜੇ ਅਹੁਦੇਦਾਰ ਹੈਗੇ ਨੇ ਇਹ ਆਪਣੀ ਸੈਲਫ ਰਿਸਪੈਕਟ ਨੂੰ ਘੱਟ ਤੇ ਜਿਹੜੇ ਉੱਥੋਂ ਜਿਹੜੀ ਮਰਾਦ ਮਿਲ ਰਹੇ ਨੇ ਮਿਲਦੇ ਨੇ। ਮੀਆਂ ਸਲੀਮੀ ਸਾਹਿਬ ਵਕਤ ਦੀ ਕਿੱਲਤ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ। ਅਸੀਂ ਵੀ ਇਹ ਦੁਆ ਕਰਦੇ ਹਾਂ ਸਾਡੀ ਜਿਹੜੀ ਟੀਮ ਹੈ ਅੱਛੀ ਪਰਫਾਰਮੈਂਸ ਦੇ, ਕਿਉਂਕਿ ਵਰਲਡ ਕੱਪ ਤੋਂ ਸਾਨੂੰ ਬੜੀ ਮਾਯੂਸੀ ਹੋਈ ਹੈ, ਲੇਕਿਨ ਹਰ ਦਿਨ ਨਇਆ ਹੁੰਦਾ ਹੈ, ਇਹਨਾਂ ਨੂੰ ਅਸੀਂ ਬੈਕ ਕਰਨਾ ਹਰ ਹਾਲ ਵਿੱਚ। ਤੇ ਸ਼ੋਅ ਨੂੰ ਐਂਡ ਕਰਦੇ ਹਾਂ ਇਸ ਉਮੀਦ ਨਾਲ ਪਾਕਿਸਤਾਨ ਕ੍ਰਿਕਟ ਟੀਮ ਤੇ ਪਾਕਿਸਤਾਨ ਹਾਕੀ ਟੀਮ ਵੀ ਤਰੱਕੀ ਦੀ ਰਾਹ ਤੇ ਗਾਮਜ਼ਨ ਰਹੇ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼ ਨਾਜ਼ਰ।